ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम 20 ਜੁਲਾਈ ਤੇ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਉਣਾ ਹੈ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਨੂੰ ਵੇਖਣ ਤੋਂ ਬਾਅਦ ਲਾਈਕ ਕਰੋ, ਇੱਥੇ ਕਮੈਂਟ ਕਰੋ, ਹੋ ਸਕੇ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਤੇ ਤੁਸੀਂ ਕਰ ਵੀ ਰਹੇ ਹੋ ਪਹਿਲਾਂ ਹੀ, ਜਿਹਦੇ ਨਾਲ ਕਾਫੀ ਸਾਰੀ ਕਾਮਯਾਬੀ ਵੀ ਹੋਈ ਹੈ। ਹੁਣ ਆਉਣੇ ਜੀ ਅੱਜ ਦੀ ਪਹਿਲੀ ਖਬਰ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸਾਡੀ ਬਾਜੀ ਮਰੀਮ ਨਵਾਜ਼ ਹੈ, ਜਿਨੇ ਹੁਣ ਜੱਜਾਂ ਨੂੰ ਇੱਕ ਤੇ ਸਿੱਧੀਆਂ ਹੀ ਧਮਕੀਆਂ ਦਿੱਤੀਆਂ ਨੇ ਤੇ ਤਕਰੀਬਨ ਗਾਲਾਂ ਕੱਢਣ ਤੇ ਬਾਜੀ ਆ ਗਈ ਹੈ। ਬਾਜੀ ਨੇ ਜੱਜਾਂ ਨੂੰ ਇਹ ਆਖਿਆ ਹੈ ਕਿ ਤੁਸੀਂ ਜ਼ਮੀਰ ਆਪਣੇ ਵੇਚ ਛੱਡੇ ਨੇ। ਹਾਂਜੀ, ਬਾਜੀ ਨੇ ਜੱਜਾਂ ਨੂੰ ਇਹ ਆਖਿਆ ਹੈ ਕਿ ਤੁਸੀਂ ਜ਼ਮੀਰ ਆਪਣੇ ਵੇਚ ਛੱਡੇ ਨੇ ਔਰ ਤੁਸੀਂ ਜਿਹੜਾ ਪਾਕਿਸਤਾਨ ਦਾ ਦੁਸ਼ਮਣ ਹੈ ਉਹਨੂੰ ਹਕੂਮਤ 'ਚ ਲਿਆਉਣਾ ਚਾਹੁੰਦੇ ਹੋ ਤੇ ਜੇ ਤੁਸੀਂ ਇਹੋ ਜਿਹੇ ਫੈਸਲੇ ਕੀਤੇ ਤੇ ਅਸੀਂ ਕੋਈ ਨਹੀਂ ਮੰਨਣਾ। ਸਿਰਫ ਇੰਨਾ ਹੀ ਨਹੀਂ ਆਖਿਆ ਬਾਜੀ ਨੇ ਆਖਿਆ ਜੇ ਤੁਸੀਂ ਜ਼ਮੀਰ ਵੇਚ ਦਿੱਤੇ ਤੇ ਅਸੀਂ ਕੀ ਕਰੀਏ, ਅਸੀਂ ਤਾਂ ਤੁਹਾਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਜੇ ਤੁਸੀਂ 50 ਸਾਲਾਂ ਤੋਂ ਪਹਿਲਾਂ ਇਸ ਹਕੂਮਤ ਨੂੰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਤੁਹਾਡੇ ਨਾਲ ਆਹਨੀ ਹੱਥਾਂ ਦੇ ਨਾਲ ਜਿਹੜੇ ਨਾ ਆਈਨੀ ਨਹੀਂ ਆਹਨੀ ਹੱਥਾਂ ਦੇ ਨਾਲ ਤੁਹਾਡੇ ਨਾਲ ਨਿਪਟਾਂਗੇ। ਇਹ ਹੁਣ ਆਹਨੀ ਹੱਥ ਕਿਸੇ ਵੀ ਕੌਮ ਦੇ ਉਹਨਾਂ ਦੀ ਫੌਜ ਹੁੰਦੀ। ਮਸਲਾ ਅਗਰ ਹਿੰਦੁਸਤਾਨ ਸਾਨੂੰ ਕੋਈ ਹਮਲਾ ਕਰਦਾ ਜਾਂ ਸਾਨੂੰ ਧਮਕੀ ਦਿੰਦਾ ਜਾਂ ਕੋਈ ਹੋਰ ਮੁਲਕ ਨਾਲੋਂ, ਉਹਨੂੰ ਅਸੀਂ ਜਦੋਂ ਆਖਾਂਗੇ ਵੀ ਜਾਂ ਹਿੰਦੁਸਤਾਨ ਸਾਨੂੰ ਆਖੇ ਵੀ ਅਸੀਂ ਆਹਨੀ ਹੱਥਾਂ ਨਾਲ ਨਿਪਟਾਂਗੇ ਤਾਂ ਉਹਦਾ ਮਤਲਬ ਫੌਜ ਹੀ ਹੈ ਵੀ ਤੁਹਾਡੇ ਨਾਲ ਲੜਾਈ ਕਰਾਂਗੇ। ਹੁਣ ਬਾਜੀ ਦੇ ਕੋਲ ਪਤਾ ਨਹੀਂ ਕਿਹੜੀ ਫੌਜ ਹੈ, ਸਾਨੂੰ ਸਾਡੀ ਸਮਝ ਤੋਂ ਬਾਅਦ ਹੈ। ਮੇਰਾ ਖਿਆਲ ਜਿਹੜੀ ਸਾਡੀ ਕੌਮੀ ਫੌਜ ਹੈ ਉਹ ਤਾਂ ਬਾਜੀ ਦੀ ਫੌਜ ਨਹੀਂ ਨਾ, ਉਹ ਤਾਂ ਪੂਰੇ ਮੁਲਕ ਦੀ ਫੌਜ ਹੈ। ਹੁਣ ਬਾਜੀ ਕੋਲ ਪਤਾ ਨਹੀਂ ਕਿਹੜੀ ਫੌਜ ਦਾ ਕੰਟਰੋਲ ਹੈ ਕਿ ਬਾਜੀ ਆਂਦੀ ਕਿ ਮੈਂ ਆਹਨੀ ਹੱਥਾਂ ਨਾਲ ਨਿਪਟਾਂਗੀ। ਅੱਛਾ, ਇਹਦੇ 'ਚ ਇੱਕ ਹੋਰ ਇੰਟਰਸਟਿੰਗ ਗੱਲ ਬਾਜੀ ਨੇ ਕੀਤੀ, ਜਿਵੇਂ ਛੋਟੇ ਛੋਟੇ ਬੱਚੇ ਨਹੀਂ ਕਰਦੇ। ਬਾਜੀ ਨੇ ਆਖਿਆ ਵੀ ਜੇ ਮੈਂ ਹਕੂਮਤ 'ਚ ਆ ਹੀ ਗਈ ਹਾਂ ਤਾਂ ਤੁਹਾਨੂੰ ਤਕਲੀਫ ਕੀ ਹੈ, ਮੈਨੂੰ ਇਹ ਦੱਸੋ ਕਿ ਜੇ ਮੈਂ ਹਕੂਮਤ 'ਚ ਆ ਹੀ ਗਈ ਹਾਂ ਅਤੇ ਤੁਹਾਨੂੰ ਉਹਦੇ ਨਾਲ ਤਕਲੀਫ ਕੀ ਹੈ, ਮੈਨੂੰ ਇਹ ਗੱਲ ਦੱਸੋ। ਹੁਣ ਇਹ ਤਾਂ ਸਾਨੂੰ ਨਹੀਂ ਪਤਾ ਕਿ ਬਾਜੀ ਕਿਸ ਤਰ੍ਹਾਂ ਹਕੂਮਤ 'ਚ ਆਈ ਹੈ, ਇਹ ਤਾਂ ਤੁਹਾਨੂੰ ਮੇਰੇ ਨਾਲੋਂ ਬਹੁਤਾ ਪਤਾ ਹੈ ਕਿ ਕਿੰਨੀਆਂ ਸੀਟਾਂ ਜਿੱਤ ਕੇ ਆਈ ਹੈ ਅਤੇ ਕੀ ਹੋਇਆ। ਅਤੇ ਹੁਣ ਜੱਜਾਂ ਕੋਲੋਂ ਪੁੱਛਣ ਡਈ ਹੈ ਕਿ ਜੇ ਮੈਂ ਇੱਕ ਵਾਰੀ ਆ ਹੀ ਗਈ ਤਾਂ ਬਰਦਾਸ਼ਤ ਕਰ ਲਓ। ਬਾਜੀ ਜੇ ਤਾਂ ਤੂੰ ਜਿੱਤ ਕੇ ਆਈ ਹੁੰਦੀ ਤਾਂ ਤੈਨੂੰ ਕੋਈ ਬਰਦਾਸ਼ਤ ਵੀ ਕਰ ਲੈਂਦਾ। ਹੁਣ ਦੱਸੇ ਵੀ ਕਿਸ ਤਰ੍ਹਾਂ ਕੋਈ ਬਰਦਾਸ਼ਤ ਕਰੇ ਇਸ ਅੰਨ੍ਹੇਵਾਹ ਧਾਂਦਲੀ ਨੂੰ ਵੀ 17 ਸੀਟਾਂ ਦੇ ਉੱਤੇ ਤੂੰ ਆਨੀ ਹੈ ਮੈਂ 5 ਸਾਲ ਹਕੂਮਤ ਕਰਨੀ। ਬਹਰਹਾਲ ਇਹਦੀ ਜਿਹੜੀ ਸਭ ਤੋਂ ਇੰਟਰਸਟਿੰਗ ਗੱਲ ਹੈ ਨਾ ਜੀ, ਉਹ ਇਹ ਹੈ ਕਿ ਬਾਜੀ ਜਿੱਤ ਕੇ ਤਾਂ ਆ ਗਈ ਹੈ 17 ਸੀਟਾਂ ਅਤੇ ਧੋਖੇ ਦੇ ਨਾਲ ਉੱਤੇ ਆ ਗਈ ਹੈ, ਗਵਰਨਮੈਂਟ ਬਣਾ ਲਈ ਹੈ। ਲੇਕਿਨ ਇਹਨਾਂ ਦੋਵਾਂ ਸਾਲਾਂ 'ਚ ਬਾਜੀ ਨੂੰ ਕਦੀ ਵੀ ਖੁੱਲ੍ਹ ਕੇ ਆਪ ਕੁਝ ਨਹੀਂ ਕਰਨਾ ਪਿਆ, ਜਾਂ ਕਮ ਅਜ਼ ਕਮ ਹੈ ਪਿਛਲੇ 1 ਸਾਲ ਦੇ ਵਿੱਚ ਬਾਜੀ ਵਾਸਤੇ ਸਾਰਾ ਕੰਮ ਜਿਹੜਾ ਉਹ ਚੌਧਰੀ ਸਾਹਿਬ ਨੇ ਲਾਠੀ ਅਤੇ ਡਾਂਗ ਦੇ ਨਾਲ ਕੀਤਾ। ਬਾਜੀ ਤਾਂ ਸਿਰਫ ਹੱਸਦੀ ਰਹੀ ਹੈ ਅਤੇ ਟਿਕਟੌਕ ਬਣਾਉਂਦੀ ਰਹੀ ਹੈ ਅਤੇ ਹੱਸਦੀ ਫਿਰਦੀ ਰਹੀ ਹੈ ਇੱਧਰ ਉੱਧਰ। ਇਹ ਪਹਿਲੀ ਵਾਰੀ ਹੋਇਆ ਕਿ ਹੁਣ ਬਾਜੀ ਨੂੰ ਖੁੱਲ੍ਹ ਕੇ ਜੱਜਾਂ ਨੂੰ ਗਾਲਾਂ ਦੇਣੀਆਂ ਪਈਆਂ ਨੇ, ਬਾਹਰ ਨਿਕਲਣਾ ਪਿਆ, ਜੱਜਾਂ ਨੂੰ ਜ਼ਮੀਰ ਫਰੋਸ਼ ਆਖਣਾ ਪਿਆ, ਧਮਕੀ ਲਾਉਣੀ ਪਈ ਹੈ ਕਿ ਫਿਰ ਅਸੀਂ ਤੁਹਾਡੇ ਨਾਲ ਨਿਬੜ ਲਾਂਗੇ ਜੇ ਤੁਸੀਂ ਇਹ ਕਰੋਗੇ। ਇਹਦਾ ਮਤਲਬ ਇਹ ਹੈ ਵੀ ਬਾਜੀ ਨੂੰ ਵੀ ਨਜ਼ਰ ਆ ਗਿਆ ਵੀ ਚੌਧਰੀ ਸਾਹਿਬ ਦੀ ਬੱਸ ਹੋ ਗਈ ਹੈ। ਚੌਧਰੀ ਸਾਹਿਬ ਦੇ ਕੋਲੋਂ ਹੁਣ ਮਾਮਲਾਤ ਕੰਟਰੋਲ ਨਹੀਂ, ਕਿਉਂਕਿ ਇਹ ਸਾਨੂੰ ਤਾਂ 5-7 ਦਿਨਾਂ ਤੋਂ ਇਹਨਾਂ 10 ਸਾਡੇ ਕੰਨ ਪੋਲੇ ਕਰ ਛੱਡੇ ਸਨ ਕਿ ਜਨਾਬ ਇਹ ਮਖਸੂਸ ਨਸ਼ਿਸਤਾਂ 'ਤੇ ਅਸੀਂ ਅਮਲ ਕੋਈ ਨਹੀਂ ਕਰਨਾ। ਉਹ ਸਾਡਾ ਜਿਹੜਾ ਇੱਕ ਮੁੰਨਾ ਮੁਨੀਫ ਫਾਰੂਕ ਹੈ ਉਹਨੇ ਵੀ ਆਖਿਆ ਕਿ ਜਨਾਬ ਇਸਟੈਬਲਿਸ਼ਮੈਂਟ ਨੇ ਫੈਸਲਾ ਕਰ ਲਿਆ ਕਿ ਤੋਹੀਨੇ ਅਦਾਲਤ ਲੱਗਦੀ ਹੈ ਅਤੇ ਲੱਗੇ, ਹੁਣ ਮਖਸੂਸ ਨਸ਼ਿਸਤਾਂ ਦੇ ਉੱਤੇ ਫੈਸਲਾ ਨਹੀਂ ਹੋਏਗਾ। ਨਾਲ ਹੀ ਇਹ ਪਹਿਲਾਂ ਧਮਕੀਆਂ ਦਿੱਤੀਆਂ ਜਨਾਬ ਰਾਣਾ ਸਨਾਉੱਲਾ ਨੇ ਅਤੇ ਇੱਧਰ ਅਤੇ ਉੱਧਰ ਕਰਾ ਕੇ ਫਿਰ ਇਹਨਾਂ ਨਜ਼ਰਸਾਨੀ ਦੀ ਐਪਲੀਕੇਸ਼ਨ ਪਾਈ। ਉਹ ਐਪਲੀਕੇਸ਼ਨ ਚੁੱਕ ਕੇ ਜਸਟਿਸ ਮੁਨੀਬ ਅਤੇ ਜਸਟਿਸ ਮਨਸੂਰ ਸਾਹਿਬ ਨੇ ਅਗਾਂਹ ਤੋਰ ਦਿੱਤੀ ਕਿ 2 ਮਹੀਨੇ ਬਾਅਦ ਲੱਗੇਗੀ, ਕਿਉਂਕਿ ਉਹ ਕਾਨੂੰਨੀ ਤੌਰ 'ਤੇ 2 ਮਹੀਨੇ ਬਾਅਦ ਲੱਗਣੀ ਸੀ। ਕਾਜ਼ੀ ਸਾਹਿਬ ਜਿਹੜੇ ਨੇ ਉਹ ਤਹਿਰੀਕ ਇਨਸਾਫ ਦੀ ਬੱਲੇ ਵਾਲੀ ਐਪਲੀਕੇਸ਼ਨ 'ਤੇ ਪਿਛਲੇ 8 ਮਹੀਨਿਆਂ ਤੋਂ ਦੱਬ ਕੇ ਬੈਠੇ ਨੇ, ਲੇਕਿਨ ਜਿਹੜੀ ਨੂਨ ਲੀਗ ਦੀ ਹੈ ਉਹ ਐਪਲੀਕੇਸ਼ਨ ਇੱਕ ਦਿਨ ਦਿੰਦੇ ਨੇ ਅਤੇ ਅਗਲੇ ਦਿਨ ਨਜ਼ਰਸਾਨੀ ਦੀ ਦਰਖਾਸਤ ਜਿਹੜੀ ਹੈ ਉਹ ਲਾਉਣ ਵਾਸਤੇ ਉਹਨਾਂ ਚੁੱਕ ਕੇ ਸਾਹਮਣੇ ਰੱਖ ਲਈ। ਉੱਤੇ ਦੋਵਾਂ ਜੱਜਾਂ ਨੇ ਕਿਹਾ ਕਿ ਕਾਨੂੰਨ ਦੇ ਮੁਤਾਬਕ ਇਹ 2 ਮਹੀਨੇ ਬਾਅਦ ਲੱਗਣੀ ਹੈ, ਅਜੇ ਤਾਂ ਤਫਸੀਲੀ ਫੈਸਲਾ ਵੀ ਨਹੀਂ ਆਇਆ, ਉਦੋਂ ਲਾਵਾਂਗੇ। ਉਹ ਜਿੰਨੀ ਸਾਰੀ ਜੱਜਾਂ ਨੂੰ ਸਾਰੀ ਧਮਕੀ ਸ਼ਮਕੀ ਲਾਈ ਸੀ ਨਾ, ਉਹ ਸਾਰੀ ਹਵਾ ਹੋ ਗਈ। ਦੂਜਾ ਕੰਮ ਜਿਹੜੀ ਕਸਰ ਸੀ ਉਹ ਪੂਰੀ ਕਰ ਦਿੱਤੀ ਲਾਹੌਰ ਹਾਈ ਕੋਰਟ ਦੀ ਚੀਫ ਜਸਟਿਸ ਨੇ। ਹਾਂਜੀ, ਲਾਹੌਰ ਹਾਈ ਕੋਰਟ ਦੀ ਚੀਫ ਜਸਟਿਸ ਸਾਹਿਬਾਂ ਦੇ ਬਾਰੇ ਅਸਾਂ ਤੁਹਾਨੂੰ ਵੀਲੌਗ 'ਚ ਦੱਸਿਆ ਸੀ ਵੀ ਹੈ ਤੇ ਤਾਸਰ ਤੇ ਹੈ ਕਿ ਉਹਨਾਂ ਦੇ ਨੂਨ ਲੀਗ ਨਾਲ ਬੜੇ ਤਾਲੁਕਾਤ ਨੇ, ਲੇਕਿਨ ਹੈ ਬੜੀ ਡਾਢੀ। ਇਹ ਤਾਸਰ ਤੁਹਾਨੂੰ ਮੈਂ ਦੱਸਿਆ ਸੀ ਆਪਣੇ ਵੀਲੌਗ 'ਚ, ਇਹ ਤਾਸਰ ਜਸਟਿਸ ਸ਼ਹਿਜ਼ਾਦ ਮਲਿਕ ਸਾਹਿਬ ਦੇ ਬਾਰੇ ਵੀ ਸੀ, ਮੈਂ ਤੁਹਾਨੂੰ ਦੱਸਿਆ ਸੀ। ਲੇਕਿਨ ਉਹਨਾਂ ਨੇ ਵੀ ਆ ਕੇ ਫਿਰ ਅਖੀਰ ਹੀ ਕੀਤੀ, ਕਿਉਂਕਿ ਕਈ ਬੰਦੇ ਹੁੰਦੇ ਨੇ ਉਹ ਆਪਣੀ ਅਣਖ ਦੇ ਉੱਤੇ ਖਲੋਣ ਵਾਲੇ ਬੰਦੇ ਹੁੰਦੇ ਨੇ। ਇਹ ਵੀ ਮਿਡਲ ਕਲਾਸ ਤੋਂ ਨੇ ਜੱਜ ਸਾਹਿਬ। ਮੈਂ ਤੁਹਾਨੂੰ ਵੀਲੌਗ 'ਚ ਕਿਹਾ ਸੀ ਕਿ 3 ਤੋਂ 6 ਮਹੀਨੇ ਲੰਘਣਗੇ, ਕੋਈ ਨਾ ਕੋਈ ਖੜਾਕ ਹੋਏਗਾ। ਇਹ ਖੜਾਕ ਦੂਜੇ ਹਫ਼ਤੇ ਹੀ ਹੋ ਗਿਆ। ਜਿਹੜੀਆਂ ਲਾਹੌਰ ਦੀ ਚੀਫ ਜਸਟਿਸ ਸਾਹਿਬਾਂ ਨੇ ਉਹਨਾਂ ਆਖਿਆ ਵੀ ਭੱਜੋ ਇੱਥੋਂ, ਟ੍ਰਿਬਿਊਨਲ ਦੇ ਕੋਈ ਜੱਜ ਨਹੀਂ ਬਦਲਨੇ।
ਜਿਹਦਾ ਮਤਲਬ ਇਹ ਹੈ ਕਿ ਬਾਜੀ ਦੀ ਸੀਟ ਖਤਰੇ 'ਚ ਹੈ, ਜਿਹਦਾ ਮਤਲਬ ਹੈ ਕਿ ਫਾਰਮ 45 ਦੇਣਾ ਪੈਣਾ ਹੈ, ਕਿਉਂਕਿ ਟ੍ਰਿਬਿਊਨਲ ਜਿਹੜੇ ਨੇ ਉਹਨਾਂ ਤੇ ਕੰਮ ਸਿੱਧਾ ਕਰ ਦਿੱਤਾ ਸੀ ਔਰ ਟ੍ਰਿਬਿਊਨਲ ਦੇ ਜੱਜ ਲਾ ਕੇ ਗਏ ਸਨ ਜਸਟਿਸ ਸ਼ਹਿਜ਼ਾਦ ਮਲਿਕ, ਔਰ ਟ੍ਰਿਬਿਊਨਲ ਦੇ ਜੱਜ ਹਟਾਉਣ ਵਾਸਤੇ ਹੀ ਉਹਨਾਂ ਨੂੰ ਇੱਥੋਂ ਕੱਢਿਆ ਗਿਆ ਸੀ, ਮਤਲਬ ਕਿ ਉੱਤੇ ਸੁਪਰੀਮ ਕੋਰਟ ਘੱਲਿਆ ਗਿਆ ਸੀ। ਉੱਥੇ ਵੀ ਉਹਨਾਂ ਨੂੰ ਅਜੇ ਤੱਕ ਕੋਈ ਕੇਸ ਨਹੀਂ ਦਿੱਤਾ ਗਿਆ ਔਰ ਉਹਨਾਂ ਦੇ ਕੋਲੋਂ ਅਸਤੀਫਾ ਮੰਗਿਆ ਜਾ ਰਿਹਾ, ਇਤਲਾਹ ਇਹ ਆ ਰਹੀ, ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਉਹ ਅਸਤੀਫਾ ਦੇ ਦੇਣ। ਉਹਨਾਂ ਕੋਲੋਂ ਜਾਨ ਛੁਡਵਾਈ ਸੀ ਇਹ ਟ੍ਰਿਬਿਊਨਲ ਬਦਲਣ ਵਾਸਤੇ। ਤੇ ਹੁਣ ਜਨਾਬ ਵਾਲੀ ਕੀ ਬਣਿਆ, ਅਗਲੀ ਜਿਹੜੀ ਜੱਜ ਸਾਹਿਬ ਆਏ ਨੇ ਉਹਨਾਂ ਨੇ ਵੀ ਕਿਹਾ ਵੀ ਉਹ ਹੀ ਟ੍ਰਿਬਿਊਨਲ ਕੰਮ ਕਰਨਗੇ, ਤੇ ਬਾਜੀ ਹੋ ਗਈ ਹੈ ਕਮਲੀ ਪਾਗਲ। ਬਾਜੀ ਦੇ ਸਿਰ ਨੂੰ ਚੜ ਗਿਆ ਤਾਪ। ਬਾਜੀ ਨੇ ਜ਼ਾਹਿਰ ਹੈ ਇੰਤਜ਼ਾਰ ਵੀ ਨਹੀਂ ਕੀਤਾ ਵੀ ਹੁਣ ਚੌਧਰੀ ਸਾਹਿਬ ਕੁਝ ਕਰਨ, ਬਾਜੀ ਆਪ ਹੀ ਲੱਠ ਲੈ ਕੇ ਜੱਜਾਂ ਦੇ ਪਿੱਛੇ ਚੜ ਗਈ ਹੈ। ਲੇਕਿਨ ਬਾਜੀ ਨੂੰ ਅਸੀਂ ਸਿਰਫ ਇੰਨਾ ਹੀ ਦੱਸਣਾ ਕਿ ਹਰ ਅਰੂਜ ਦਾ ਜ਼ਵਾਲ ਹੁੰਦਾ, ਹਰ ਜ਼ੁਲਮ ਦੀ ਅਖੀਰ ਹੁੰਦੀ ਹੈ। ਇਹ ਜਿੰਨਾ ਕੁਝ ਵੀ ਤੁਸੀਂ ਚੌਧਰੀ ਸਾਹਿਬ ਦੇ ਸਿਰ ਤੇ ਕਰ ਲਿਆ, ਹੁਣ ਇਹ ਬੇਰ ਡੁੱਲਿਆਂ ਬੇਰਾਂ ਦਾ ਕੁਝ ਵਿਗੜਿਆ ਤਾਂ ਨਹੀਂ ਹੁੰਦਾ, ਪਰ ਇਹਨਾਂ ਬੇਰਾਂ ਦਾ ਵਿਗੜ ਗਿਆ। ਹੁਣ ਇਹ ਬੇਰ ਤੁਹਾਡੇ ਕੋਲੋਂ ਇਕੱਠੇ ਨਹੀਂ ਹੋਣੇ, ਹੁਣ ਕੰਮ ਜਿਹੜਾ ਉਹ ਅੱਗੇ ਤੁਰਨਾ ਹੈ। ਅੱਛਾ ਜੀ, ਨੌਰੀਨ ਰੋ ਰਹੀ ਹੈ, ਤੁਸੀਂ ਸੁਣਿਆ ਸੀ ਇਹ ਬਾਜੀ ਦੀ ਤਕਰੀਰ ਅਗਰ ਤੁਸੀਂ ਸੁਣੋ ਤਾਂ ਤੁਹਾਨੂੰ ਇੰਝ ਹੀ ਲੱਗੇਗਾ ਵੀ ਨੌਰੀਨ ਰੋ ਰਹੀ ਹੈ। ਜਿਵੇਂ ਉਹ ਨੌਰੀਨ ਰੋ ਰਹੀ ਸੀ ਨਾ, ਉਂਝ ਹੀ ਹੁਣ ਬਾਜੀ ਰੋ ਰਹੀ ਹੈ ਤੇ ਕਹਿੰਦੀ ਮੈਨੂੰ 5 ਸਾਲ ਕਿਸ ਤਰ੍ਹਾਂ ਪੂਰੇ ਕਰਨ ਦਿਓ, ਕਿਉਂਕਿ ਸਮਝ ਆ ਗਈ ਕਿ ਹੁਣ ਫਾਰਮ 45 ਦੇਣੇ ਪੈਣੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮਸ਼ਾਹਿਦ ਹੁਸੈਨ ਸੈयद ਸਾਹਿਬ ਨੇ ਬੜੀ ਜ਼ਬਰਦਸਤ ਗੱਲ ਕੀਤੀ ਹੈ, ਨਸੀਹਤ ਕੀਤੀ ਉਹਨਾਂ ਕਿਹਾ ਹਕੂਮਤ ਦੀਆਂ ਤਰਜੀਹਾਤ ਹੋਰ ਨੇ, ਸਟੈਬਲਿਸ਼ਮੈਂਟ ਦੀਆਂ ਤਰਜੀਹਾਤ ਹੋਰ ਨੇ। ਉਹਨਾਂ ਰਜੀਮ ਦਾ ਲਫ਼ਜ਼ ਇਸਤੇਮਾਲ ਕੀਤਾ। ਉਹਨਾਂ ਕਿਹਾ ਇੱਕ ਪਾਸੇ ਅਫਲਾਸ ਹੈ, ਭੁੱਖ ਹੈ, ਦਹਿਸ਼ਤਗਰਦੀ ਹੈ, ਬਿਜਲੀ ਦੀ ਕਮੀ ਹੈ, ਲੋਕੀ ਮਰ ਰਹੇ ਨੇ, ਫਾਇਰਿੰਗ ਹੋ ਰਹੀ ਹੈ, ਤਣਾਅ ਹੈ ਮੁਲਕ ਦੇ ਵਿੱਚ, ਔਰ ਦੂਜੇ ਪਾਸੇ ਜਿਹੜੀ ਪੂਰੀ ਰਜੀਮ ਹੈ ਉਹਨੇ ਜਨਾਬ ਵਾਲਾ ਸਾਰੀਆਂ ਗੱਲਾਂ ਨੂੰ ਛੱਡ ਕੇ ਤੇ ਅਦਲੀਆ ਦੇ ਪਿੱਛੇ ਲੱਠ ਚੁੱਕ ਲਈ। ਉਹ ਅਦਲੀਆ ਦੇ ਨਾਲ ਮਹਾਜ਼ ਦੇ ਉੱਤੇ ਚਲੀ ਗਈ। ਉਹਨਾਂ ਕਿਹਾ ਇੱਕ ਪਾਸੇ ਮੋਦੀ ਨਾਲ ਯਾਰੀ ਕਰਨਾ ਚਾਹੁੰਦੇ ਨੇ, ਇਹ ਬੜੀ ਖੂਬਸੂਰਤ ਗੱਲ ਕੀਤੀ ਉਹਨਾਂ ਕਿਹਾ ਮੋਦੀ ਨਾਲ ਯਾਰੀਆਂ ਤੇ ਆਪਣੀ ਆਵਾਮ ਦੇ ਨਾਲ ਇਨਕਾਰੀਆਂ। ਜੱਜਾਂ ਦੇ ਖਿਲਾਫ ਜਿਹੜਾ ਉਹ ਜਨਾਬ ਲੱਠ ਚੁੱਕੀ ਹੈ, ਜੱਜਾਂ ਆਪਣੀ ਅਦਲੀਆ ਨਾਲ ਲੜਾਈ, ਆਪਣੇ ਇਮਰਾਨ ਖਾਨ ਨਾਲ ਲੜਾਈ, ਆਪਣੀ ਕੌਮ ਨਾਲ ਲੜਾਈ ਤੇ ਮੋਦੀ ਨਾਲ ਯਾਰੀਆਂ। ਤੇ ਇਹ ਸਾਰੀ ਸੂਰਤ ਹਾਲ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਪੁਆਇੰਟ ਆਫ ਨੋ ਰਿਟਰਨ ਤੇ ਮੁਲਕ ਚਲਾ ਗਿਆ। ਅਗਰ ਇਹਨਾਂ ਨੇ ਇਹ ਕੰਮ ਜਾਰੀ ਰੱਖਿਆ ਤੇ ਇਹ ਪੁਆਇੰਟ ਆਫ ਨੋ ਰਿਟਰਨ ਤੇ ਅਸੀਂ ਫਿਰ ਪਾਕਿਸਤਾਨ ਦੀ ਕੋਈ ਬਿਹਤਰੀ ਨਹੀਂ ਹੋਣੀ ਔਰ ਪਾਕਿਸਤਾਨ ਨੂੰ ਉਹ ਨੁਕਸਾਨ ਹੋਣਾ ਹੈ ਜਿਹੜਾ ਕਦੀ ਕਿਸੇ ਨੇ ਸੋਚਿਆ ਨਹੀਂ। ਇਹ ਮੁਸ਼ਾਹਿਦ ਹੁਸੈਨ ਸੈयद ਸਾਹਿਬ ਨੇ ਬਹੁਤ ਹੀ ਉਮਦਾ ਗੱਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਕੋਈ ਸਿਮਤ ਨਹੀਂ ਹੈ, ਕੋਈ ਰਬਤ ਨਹੀਂ ਹੈ, ਹਰ ਬੰਦਾ ਜਿਹੜਾ ਉਹ ਮਰਜ਼ੀ ਨਾਲ ਕੰਮ ਕਰ ਰਿਹਾ ਤੇ ਇਸੇ ਗੱਲ ਨੂੰ ਗਾਂਹ ਵਧਾਇਆ। ਇਹਨਾਂ ਤੇ ਚੰਗੀ ਗੱਲ ਕੀਤੀ ਹੈ ਨਾ। ਅਗਲੀ ਗੱਲ ਜਿਹੜੀ ਹੈ ਉਹ ਸੁਹੇਲ ਵੜਾਇਚ ਸਾਹਿਬ ਨੇ ਕੀਤੀ। ਉਹ ਤੁਹਾਨੂੰ ਪਤਾ ਚੰਗੀ ਗੱਲ ਘੱਟ ਤੇ ਖੁਆਇਸ਼ ਦਾ ਇਜ਼ਹਾਰ ਜ਼ਿਆਦਾ ਕਰਦੇ ਨੇ। ਉਹ ਸਾਡੇ ਦੋਸਤ ਨੇ। ਉਹਨਾਂ ਦੀ ਵਜ੍ਹਾ ਇਹ ਹੈ ਕਿ ਉਹ ਮੋਹਸਿਨ ਨਕਵੀ ਸਾਹਿਬ ਦੇ ਬਹੁਤ ਹੀ ਕਰੀਬੀ, ਤੁਸੀਂ ਰਿਸ਼ਤੇਦਾਰੀ ਸਮਝੋ, ਹੈ ਨਹੀਂ ਰਿਸ਼ਤੇਦਾਰੀ ਲੇਕਿਨ ਇੰਨੇ ਕਰੀਬ ਨੇ ਕਿ ਤੁਸੀਂ ਰਿਸ਼ਤੇਦਾਰੀ ਸਮਝੋ। ਦੋ ਕਲਬ ਇੱਕ ਜਾਨ ਦੀ ਕਸ਼ਮਕਸ਼ ਨੇ। ਜਿਸ ਵੇਲੇ ਮੋਹਸਿਨ ਨਕਵੀ ਸਾਹਿਬ ਵਜ਼ੀਰ ਦਾਖਲਾ ਨੇ, ਤੁਸੀਂ ਸਮਝੋ ਕਿ ਸੁਹੇਲ ਵੜਾਇਚ ਸਾਹਿਬ ਆਪ ਹੀ ਵਜ਼ੀਰ ਦਾਖਲਾ ਨੇ, ਇੰਨੀ ਕੁਰਬਤ ਹੈ। ਤੇ ਉਹ ਇਸ ਲਈ ਸੁਹੇਲ ਵੜਾਇਚ ਸਾਹਿਬ ਦਾ ਜਿਹੜਾ ਤਜਜ਼ੀਆ ਹੁੰਦਾ ਨਾ, ਉਹ ਤੁਸੀਂ ਮੋਹਸਿਨ ਨਕਵੀ ਸਾਹਿਬ ਦਾ ਤਜਜ਼ੀਆ ਸਮਝਿਆ ਕਰੋ। ਉਹਨਾਂ ਇਹ ਕਿਹਾ ਕਿ ਮੁਝੇ ਕੋਈ ਸਾਨਹਾ ਹੋਤਾ हुआ नज़र आ रहा है। जी, मुझे तो कुछ सानिया होता नज़र आ रहा है। वो सानिया क्या होगा, किस शक्ल में होगा, ये तो मुझे नहीं अंदाज़ा। लेकिन जब ज़ाहिर है शाहज़ेब साहब लड़ाई होती है तो ये तो नहीं पता होता कि मेरा मुक्का उसकी आंख में लगेगा या उसके दिल पे जाके लगेगा या। ਹੁਣ ਉਹਨਾਂ ਕਿਹਾ ਕਿ ਮੁੱਕੇ ਚੱਲ ਪੈਣੇ ਨੇ ਤੇ ਇਹ ਜਿਹੜੇ ਮੁੱਕੇ ਚੱਲਣੇ ਨੇ ਦੋ ਲੜਾਈ ਅੰਨੇਵਾਹ ਲੜਾਈ ਹੋਣੀ ਹੈ ਤੇ ਥੱਪੜ ਔਰ ਮੁੱਕੇ ਚੱਲ ਰਹੇ ਨੇ। ਕਿਹਦਾ ਮੁੱਕਾ ਕਿਹਦੀ ਅੱਖ 'ਚ ਲੱਗਣਾ ਹੈ ਤੇ ਕਿਹਦਾ ਮੁੱਕਾ ਕਿਹਦੇ ਦਿਲ 'ਚ ਲੱਗਣਾ ਹੈ ਇਹ ਮੈਨੂੰ ਨਹੀਂ ਪਤਾ। ਤੇ ਕੋਈ ਬੜਾ ਸਾਨਹਾ ਹੋਤਾ हुआ ਨਜ਼ਰ ਆ ਰਿਹਾ ਹੈ। ਇਹ ਵੀ ਇਸ਼ਾਰਾ ਕਰ ਰਹੇ ਨੇ ਇਮਰਾਨ ਖਾਨ ਦੀ ਜਾਨ ਲਈ ਜਾ ਸਕਦੀ ਹੈ ਜਾਂ ਦੂਸਰੇ ਲਫ਼ਜ਼ਾਂ ਦੇ ਵਿੱਚ ਜਿਵੇਂ ਜਵੇਦ ਚੌਧਰੀ ਨੇ ਮਸ਼ਵਰਾ ਦਿੱਤਾ ਸੀ ਕਿ ਇਮਰਾਨ ਖਾਨ ਦੀ ਜਾਨ ਲੈ ਲਓ, ਇਸੇ ਤਰ੍ਹਾਂ ਹੀ ਕੰਮ ਹੋਣਾ। ਇਹ ਵੀ ਹੁਣ ਐਸਟੈਬਲਿਸ਼ਮੈਂਟ ਨੂੰ ਇਹ ਪੈਗਾਮ ਦੇ ਰਹੇ ਨੇ ਕਿ ਤੁਸੀਂ ਲੇਟ ਹੋ ਗਏ ਹੋ, ਇਮਰਾਨ ਖਾਨ ਦੀ ਜਾਨ ਲੈ ਲਓ, ਇਹਦੇ ਨਾਲ ਹੀ ਮਾਮਲਾ ਬਣਨਾ ਹੈ। ਖੁਦਾ ਨਾ ਖਾਸਤਾ ਇਹ ਮਸ਼ਵਰਾ ਸੁਹੇਲ ਵੜਾਇਚ ਸਾਹਿਬ ਵੀ ਜਿਹੜੇ ਸਾਨੂੰ ਦਿੰਦੇ ਹੋਏ ਨਜ਼ਰ ਆ ਰਹੇ ਨੇ। ਨਜਮ ਸੇਠੀ ਸਾਹਿਬ ਨੇ ਅੱਗੋਂ ਆਖਿਆ ਵੀ ਸਿਆਸਤਦਾਨ ਨਾਰਮਲੀ ਬੜੀ ਜਲਦੀ ਪਿੱਛੇ ਹੋ ਜਾਂਦੇ ਨੇ, ਕੰਪਰੋਮਾਈਜ਼ ਕਰ ਜਾਂਦੇ ਨੇ ਔਰ ਕੰਪਰੋਮਾਈਜ਼ ਕਰਕੇ ਤੇ ਘਰ ਚਲੇ ਜਾਂਦੇ ਨੇ। ਲੇਕਿਨ ਇਮਰਾਨ ਖਾਨ ਕੰਪਰੋਮਾਈਜ਼ ਦੇ ਮੂਡ 'ਚ ਨਹੀਂ, ਉਹ ਡਟ ਗਿਆ। ਇਹ ਪਹਿਲਾਂ ਕਦੀ ਹੋਇਆ ਨਹੀਂ ਸੀ। ਸਾਡੀ ਇਸਟੈਬਲਿਸ਼ਮੈਂਟ ਨੂੰ ਇਸ ਗੱਲ ਦੀ ਕੋਈ ਆਦਤ ਨਹੀਂ ਸੀ ਤੇ ਇਹਨਾਂ ਨੂੰ ਤੇ ਬਦੋਬਦੀ ਇਹ ਉੱਤੇ ਚੜ੍ਹ ਜਾਂਦੇ ਸਨ ਹਰ ਇੱਕ ਦੇ ਤੇ ਧੱਕੇ ਨਾਲ ਹੀ ਜਨਾਬ ਇਹ ਜਿਹੜਾ ਨਾ ਉਹ ਬੰਦੇ ਨੂੰ ਫਾਰਗ ਕਰਕੇ ਤੇ ਉਹਨੂੰ ਜਿਹੜਾ ਆਂਦੇ ਸਨ ਵੀ ਚਲੋ ਜੀ ਤੁਸੀਂ ਘਰ ਤੇ ਹੁਣ ਸਾਰਾ ਕੁਝ ਆਪ ਸਾਂਭਣਾ। ਉਹਨੂੰ ਗੱਦਾਰ ਵੀ ਬਣਾ ਦਿੰਦੇ ਸਨ, ਕਰਪਟ ਵੀ ਬਣਾ ਦਿੰਦੇ ਸਨ, ਉਹਨੂੰ ਇਨਕੰਪੀਟੈਂਟ ਵੀ ਬਣਾ ਦਿੰਦੇ ਸਨ, ਉਹਨੂੰ ਫੋਰਨ ਹਕੂਮਤਾਂ ਦਾ ਏਜੰਟ ਵੀ ਬਣਾ ਦਿੰਦੇ ਸਨ। ਇਹ ਪਹਿਲੀ ਵਾਰੀ ਇਮਰਾਨ ਖਾਨ ਤੇ ਉਹਦੇ ਸਾਥੀ ਡਟ ਕੇ ਖਲੋ ਗਏ ਨੇ ਤੇ ਉਹ ਆਂਦੇ ਨੇ ਅਸੀਂ ਇਹ ਸਾਰਾ ਕੁਝ ਨਹੀਂ ਕੀਤਾ ਤੇ ਹੁਣ ਇਹਨਾਂ ਨੂੰ ਭਾਜੜ ਪਈ, ਇਹਨਾਂ ਨੂੰ ਸਮਝ ਨਹੀਂ ਆਉਣ ਡਈ ਵੀ ਅੱਗੋਂ ਅਸੀਂ ਕਰੀਏ ਕੀ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਬੜੀ ਤਕਲੀਫਦੇਹ ਹੈ ਮੇਰੇ ਲਈ ਵੀ ਤੇ ਤੁਹਾਡੇ ਲਈ ਵੀ।
ਤਹਿਰੀਕ ਇਨਸਾਫ ਦਾ ਵਰਕਰ ਹੈ ਮੀਆਂ ਵਕਾਸ ਮਹਿਮੂਦ, ਉਹਦੇ ਭਰਾ ਨੂੰ ਅਗਵਾ ਕੀਤਾ ਗਿਆ। ਚਲੋ ਭਰਾ ਤੇ ਸਾਰਿਆਂ ਦੇ ਅਗਵਾ ਕੀਤੇ ਜਾਂਦੇ ਨੇ। ਪੰਜਾਬ ਦੇ ਵਿੱਚ ਹਮੇਸ਼ਾ ਸੁਣਿਆ ਕਿ ਮਾਵਾਂ ਸਾਂਝੀਆਂ ਨੇ। ਵਕਾਸ ਮਾੜਾ ਹੈ, ਮਾੜੇ ਘਰ ਤੋਂ ਹੈ, ਗਰੀਬ ਆਦਮੀ ਹੈ, ਪਰ ਮਾਂ ਤੇ ਕਦੀ ਗਰੀਬ ਤੇ ਅਮੀਰ ਨਹੀਂ ਹੁੰਦੀ। ਮਾਂ ਤੇ ਮਾਂ ਹੁੰਦੀ ਹੈ, ਤਗੜੇ ਦੀ ਵੀ ਮਾਂ ਹੁੰਦੀ ਹੈ ਤੇ ਮਾੜੇ ਦੀ ਵੀ ਮਾਂ ਹੁੰਦੀ ਹੈ। ਤਗੜੇ ਲਈ ਵੀ ਆਪਣੀ ਮਾਂ ਦਾ ਉਨਾ ਹੀ ਪਿਆਰ ਤੇ ਮੁਹੱਬਤ ਹੁੰਦਾ ਹੈ ਜਿੰਨਾ ਮਾੜੇ ਦਾ ਹੁੰਦਾ ਹੈ। ਲੇਕਿਨ ਮੇਰੀ ਸਮਝ ਤੋਂ ਬਾਹਰ ਹੈ ਕਿ ਪਾਕਿਸਤਾਨ ਕਿਹੜੇ ਪਾਸੇ ਨੂੰ ਨਿਕਲ ਗਿਆ। ਵਕਾਸ ਸਾਹਿਬ ਨੂੰ ਚੁੱਕਣ ਗਏ ਨੇ ਘਰ, ਕਿਉਂਕਿ ਉਹਦਾ ਕਸੂਰ ਹੈ ਕਿ ਉਹ ਤਹਿਰੀਕ ਇਨਸਾਫ ਨਾਲ ਹੈ, ਉਹਦਾ ਕਸੂਰ ਹੈ ਕਿ ਰੂਲ ਆਫ ਲਾਅ ਦੀ ਗੱਲ ਕਰਦਾ। ਉਹਨੂੰ ਉਹਦੇ ਘਰੋਂ ਚੁੱਕਣ ਗਏ ਨੇ, ਉਹ ਘਰ ਨਹੀਂ ਸੀ ਹੈਗਾ, ਘਰ ਪਹਿਲਾਂ ਹੀ ਟੁੱਟਾ ਸੀ, ਉਹਦੇ ਬੂਹੇ ਤੇ ਬਾਰੀਆਂ ਹੋਰ ਤੋੜ ਛੜੇ। ਮਾਂ ਦੇ ਮੂੰਹ ਦੇ ਉੱਤੇ ਪਿਸਤੌਲ ਦਾ ਬੱਟ ਮਾਰ ਕੇ ਤੇ ਬੁੱਲ ਪਾੜ ਕੇ ਰੱਖ ਦਿੱਤਾ। ਭੈਣ ਜਵਾਨ ਜਿਹੜੀ ਉਹਨੂੰ ਖਿੱਚ ਕੇ ਸੁੱਟਦੇ ਰਹੇ ਤੇ ਉਹਦੇ ਦੂਸਰੇ 2 ਭਰਾ ਕਾਬੂ ਆਏ, ਉਹਨਾਂ ਨੂੰ ਚੁੱਕ ਕੇ ਲੈ ਗਏ। ਇਹ ਜ਼ਰਾ ਇੱਕ ਮਾਂ ਦੀ ਬਿਪਤਾ ਸੁਣੋ। ਇਹ ਲੱਗੇਗੀ ਤੁਹਾਨੂੰ ਵਿਚਾਰੀ ਅਨਪੜ੍ਹ ਪਿੰਡ ਦੀ ਮਾਂ, ਪਰ ਚੇਤੇ ਰੱਖਿਆ ਜੇ ਮਾਂ ਦਾ ਜਿਹੜਾ ਰੁਤਬਾ ਹੈ ਉਹ ਅੱਲਾ ਦੀ ਜ਼ਾਤ ਤੇ ਡਿਫਾਈਨ ਕਰ ਗਈ ਹੈ। ਮਾਂ ਜਿਹੜੀ ਕਦੀ ਵੀ ਅਮੀਰ ਤੇ ਗਰੀਬ ਨਹੀਂ ਹੁੰਦੀ, ਪੜ੍ਹੀ ਲਿਖੀ ਤੇ ਜਾਹਲ ਨਹੀਂ ਹੁੰਦੀ। ਮਾਂ ਦਾ ਜਿਹੜਾ ਪਿਆਰ ਆਪਣੇ ਬੱਚੇ ਲਈ ਹੁੰਦਾ ਉਹ ਕਿਸੇ ਮਾਂ ਕੋਲੋਂ ਪੁੱਛ ਲਓ, ਤੇ ਫਿਰ ਬੱਚੇ ਨੂੰ ਮਾਂ ਦੇ ਬਾਰੇ ਜਿਹੜੀ ਤਕਲੀਫ ਹੁੰਦੀ ਹੈ ਉਹ ਵੀ ਕਿਸੇ ਪੁੱਤਰ ਕੋਲੋਂ ਪੁੱਛ ਲਓ ਜਾਂ ਕਿਸੇ ਧੀ ਕੋਲੋਂ ਪੁੱਛ ਲਓ। ਇਹ ਸੁਣੋ ਮਾਂ ਦਾ ਬਿਆਨ, ਮਾਂ ਦੀ ਬਿਪਤਾ ਸੁਣੋ। ਮਾਰਿਆ ਮੇਰਾ ਬਹੁਤ ਪਾਰ ਦਿੱਤਾ ਪਿਸਟਲ ਮਾਰ ਕੇ। ਧੀ ਮੇਰੀ ਨੂੰ ਜਵਾਨ ਧੀ ਮੇਰੀ ਧੁੰਦੇ ਲੈ ਕੇ ਆਏ ਨੇ, ਤੁਹਾਨੂੰ ਬਾਹ ਦੇ ਉੱਤੇ ਮਾਰਿਆ, ਪਤਾ ਨਹੀਂ ਕਿਹੜੀ ਸ਼ਾਹ ਮਾਰੀ, ਬਾਹਰ ਨਹੀਂ ਦਿੰਦੇ ਧੁੰਦੇ ਲੱਗੀ। 2 ਮੇਰੇ ਪੁੱਤਾਂ ਦੇ ਨਾਲ ਮਾਰਦੇ ਲੈ ਕੇ ਗਏ ਨੇ, ਗਵਾਹ ਕਰਕੇ ਲੈ ਗਏ ਨੇ, ਦਰਵਾਜ਼ਾ ਸਾਰਾ ਤੋੜ ਗਏ ਨੇ। ਦਰਵਾਜ਼ਾ ਤੋੜ ਕੇ ਆਏ ਦਰਵਾਜ਼ਾ ਤੋੜ ਕੇ ਗਏ ਨੇ, ਅੰਦਰ ਆਏ ਨੇ। ਮੋਬਾਈਲ 2 ਮੋਬਾਈਲ ਨੂੰ ਗਵਾਹ ਕਰਕੇ ਲੈ ਗਏ ਨੇ। ਕੋਲਾ ਵਾਲੀ ਵੀ ਕੋਲਾ ਉੱਤੇ ਸੇਫ ਸਾਰੀ ਦੋਵਾਂ ਦੇ ਛੋਟੇ ਇਧਰ ਨਾਲ ਦੇ ਕਮਰੇ ਦੀ ਉਹਦੀ ਵੀ ਸੇਫ, ਦਰਵਾਜ਼ੇ ਸਾਰੇ ਖੋਲ ਕੇ ਗਏ ਨੇ। ਉਤਰਿਆ ਨਹੀਂ, ਉੱਤੇ ਗਏ ਨੇ, ਉਤਰੇ ਹੀ ਸੇਫ ਖੋਲ ਕੇ ਗਏ ਨੇ। ਕਿੰਨੇ ਵਜੇ ਦਾ ਵਾਕਿਆ? 3 ਵਜੇ। ਸੁਣ ਲਿਆ ਜੇ, ਇਹ ਹਸ਼ਰ ਇਸ ਮਾਂ ਦਾ ਕੀਤਾ ਗਿਆ ਹੈ। ਉਹਦੇ ਘਰ ਜਾ ਕੇ ਜੋ ਕੁਝ ਰਾਤ ਨੂੰ ਕੀਤਾ ਗਿਆ ਹੈ, ਔਰ ਕਸੂਰ ਹੈ ਕਿ ਇਹਦਾ ਮੁੰਡਾ ਜਿਹੜਾ ਨਾ ਦਹਿਸ਼ਤਗਰਦ ਹੈ, ਨਾ ਬੰਬ ਮਾਰਿਆ, ਨਾ ਕੋਈ ਹੋਰ ਚੀਜ਼ ਮਾਰੀ। ਕਸੂਰ ਇਹਦਾ ਕੀ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਸਾਰੀ ਗੱਲ, ਤੇ ਇੰਨਾ ਹੀ ਕਸੂਰ ਹੈ ਉਹਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਉਹ ਆਇਸ਼ਾ ਜਹਾਂਜ਼ੇਬ ਸਾਹਿਬਾ ਨੇ, ਉਹਨਾਂ ਨੇ ਇੱਕ ਰਾਜ਼ੀਨਾਮਾ ਕੀਤਾ ਹੈ। ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਸ਼ੌਹਰ ਨੇ ਉਹਨਾਂ ਨੂੰ ਬੜਾ ਕੁੱਟਿਆ ਮਾਰਿਆ ਸੀ, ਤੇ ਉਸ ਕੁੱਟਣ ਮਾਰਨ ਤੋਂ ਬਾਅਦ ਉਹਨਾਂ ਨੇ ਇੱਕ ਰਾਜ਼ੀਨਾਮਾ ਕਰ ਲਿਆ। ਹੁਣ ਉਹਨਾਂ ਨੇ ਅਦਾਲਤੇ ਗਈਆਂ ਨੇ ਉਹ, ਔਰ ਅਦਾਲਤ 'ਚ ਜਾ ਕੇ ਉਹਨਾਂ ਨੇ ਜੱਜ ਸਾਹਿਬ ਨੂੰ ਦੱਸਿਆ ਵੀ ਇਹ ਜਿਹੜਾ ਮੇਰੇ ਸ਼ੌਹਰ ਹਾਰਿਸ ਨੇ ਮੈਨੂੰ ਮਾਰਿਆ ਕੁੱਟਿਆ ਸੀ, ਇਹ ਸਾਡਾ ਆਪਸ ਦਾ ਮਸਲਾ ਹੈ, ਘਰ ਦਾ ਮਸਲਾ ਹੈ, ਔਰ ਇਹ ਸੋਲਵ ਹੋ ਗਿਆ, ਤੇ ਮੈਂ ਹੁਣ ਜਿਹੜਾ ਨਾ ਇਹਨਾਂ ਨੂੰ ਸਜ਼ਾ ਨਹੀਂ ਦਿਵਾਉਣਾ ਚਾਹੁੰਦੀ। ਜੱਜ ਸਾਹਿਬ ਨੇ ਜਦੋਂ ਉਹਨਾਂ ਦੀ ਹਾਲਤ ਵੇਖੀ, ਉਹਨਾਂ ਦੀਆਂ ਉਹ ਅੱਖਾਂ ਦੇ ਉੱਤੇ ਔਰ ਸਾਰੇ ਨਿਸ਼ਾਨ ਵੇਖੇ ਔਰ ਸਾਰਾ ਕੁਝ, ਉਹਨਾਂ ਕਿਹਾ ਇਹ ਤਾਂ ਤੁਹਾਨੂੰ ਬੜੀ ਸਜ਼ਾ ਦਿੱਤੀ ਹੈ, ਬੜਾ ਜ਼ੁਲਮ ਕੀਤਾ ਤੁਹਾਡੇ ਉੱਤੇ, ਤੇ ਆਰ ਯੂ ਸ਼ੋਰ ਕਿ ਤੁਸੀਂ ਇਹਨਾਂ ਨੂੰ ਮਾफ़ ਕਰਨਾ? ਉਹਨਾਂ ਕਿਹਾ ਜੀ ਬਿਲਕੁਲ ਮੈਂ ਸ਼ੋਰ ਹਾਂ, ਮੈਂ ਇਹਨਾਂ ਨੂੰ ਮਾफ़ ਕਰਨਾ ਚਾਹੁੰਦੀ ਹਾਂ, ਤੇ ਮੇਰੇ ਵੱਲੋਂ ਇਹਨਾਂ ਨੂੰ ਮਾफ़ੀ ਹੈ। ਉਹਦੇ ਉੱਤੇ ਜੱਜ ਸਾਹਿਬ ਨੇ ਫਿਰ ਉਹਨਾਂ ਕੋਲ ਪੁੱਛਿਆ ਕਿ ਤੁਸੀਂ ਆਪਣੀ ਮਰਜ਼ੀ ਨਾਲੇ ਬਿਆਨ ਦੇ ਰਹੇ ਹੋ, ਕੋਈ ਪ੍ਰੈਸ਼ਰ ਤਾਂ ਨਹੀਂ ਤੁਹਾਡੇ ਤੇ? ਉਹਨਾਂ ਕਿਹਾ ਜੀ ਬਿਲਕੁਲ ਮੈਂ ਮਰਜ਼ੀ ਨਾਲ ਬਿਆਨ ਦੇ ਰਹੀ ਹਾਂ, ਸਾਡੀ ਕੋਈ ਪੰਚਾਇਤ ਹੋਈ ਹੈ, ਕੋਈ ਸੁਲ੍ਹਾ ਕਰਾਈ ਗਈ ਹੈ, ਮੁਅੱਜ਼ਜ਼ੀਨ ਨੇ ਜਿਹੜਾ ਫੈਸਲਾ ਕੀਤਾ ਹੈ ਮੈਂ ਉਹਦੇ ਉੱਤੇ ਬਿਲਕੁਲ ਖੁਸ਼ ਹਾਂ, ਤੇ ਮੈਂ ਜਿਹੜਾ ਨਾ ਜੀ ਇਹਨਾਂ ਨੂੰ ਇਹ ਸਾਡਾ ਆਪਸ ਦਾ ਮਸਲਾ ਹੈ, ਮੈਂ ਇਹਨਾਂ ਨੂੰ ਮਾफ़ ਕੀਤਾ। ਹੁਣ ਜ਼ਾਹਿਰ ਹੈ ਰਿਲੀਜ਼ ਹੋ ਜਾਣਗੇ, ਲੇਕਿਨ ਮੇਰੀ ਟੀਮ ਨੇ ਇੱਕ ਹੋਰ ਖਬਰ ਉਹਨਾਂ ਦੀ ਸਾਡੇ ਸਾਹਮਣੇ ਰੱਖੀ ਹੈ। ਉਹ ਖਬਰ ਇਹ ਹੈ ਕਿ ਇਸ ਸ਼ਾਇਦ ਉਹ ਜਿਹੜਾ ਇੰਟਰਵਿਊ ਹੈ ਉਹ ਜੀਓ ਤੇ ਚੱਲਿਆ, ਔਰ ਲੱਗੇ ਰਿਹਾ ਕਿ ਇਸ ਅਦਾਲਤੀ ਕਾਰਵਾਈ ਤੋਂ ਬਾਅਦ ਉਹ ਇੰਟਰਵਿਊ ਚੱਲਿਆ। ਉਹ ਖਬਰ ਇਹ ਹੈ ਕਿ ਉਹਨਾਂ ਨੇ ਇੱਕ ਜੀਓ ਦੇ ਉੱਤੇ ਇੰਟਰਵਿਊ ਦਿੱਤਾ ਹੈ ਕਿ ਮੇਰੀ ਸੁਲ੍ਹਾ ਕੈਂਸਲ, ਜਿਹੜੀ ਉਹਨਾਂ ਅਦਾਲਤ 'ਚ ਮੈਂ ਇਹਨਾਂ ਦੇ ਕੋਲੋਂ ਖੁੱਲ੍ਹਾ ਲੈਣੀ ਹੈ, ਔਰ ਮੈਂ ਜਿਹੜੀ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹਦੀ, ਤੇ ਮੈਂ ਇਹਨਾਂ ਨੇ ਮੇਰੇ ਤੇ ਬੜਾ ਜ਼ੁਲਮ ਕੀਤਾ ਹੈ, ਤੇ ਮੇਰੀ ਸੁਲ੍ਹਾ ਇਹਨਾਂ ਨਾਲ ਕੈਂਸਲ ਹੋ। ਬਹਰਹਾਲ ਇਹਦੇ 'ਚ ਜਿਹੜੀ ਵੀ ਖਬਰ ਹੋਈ ਤੁਹਾਨੂੰ ਅਪਡੇਟ ਕਰਾਂਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜ਼ਰਾ ਖਬਰ ਤੇ ਉਹ ਨਹੀਂ ਹੈਗੀ ਸਨਾਉੱਲਾ ਮਸਤੀ ਖੇਲ ਸਾਹਿਬ ਦੀ, ਲੇਕਿਨ ਉਹ ਖਬਰ ਇੱਕ ਕਿਸਮ ਦੀ ਬਣ ਗਈ ਸਨਾਉੱਲਾ ਮਸਤੀ ਖੇਲ ਸਾਹਿਬ ਦੀ। ਮੁੰਡਿਆਂ ਦੰਦ ਕੱਢਣੇ ਸ਼ੁਰੂ ਕਰ ਦਿੱਤੇ ਨੇ। ਖਬਰ ਕਾਮਰਾਨ ਟਸੋਰੀ ਸਾਹਿਬ ਦੀ ਹੈ, ਤੇ ਕਾਮਰਾਨ ਟਸੋਰੀ ਸਾਹਿਬ ਨੇ ਚੁੱਕ ਦਿੱਤੇ ਨੇ। ਅੱਛਾ, ਇੱਕ ਤੇ ਮੈਂ ਜਿਸ ਵੇਲੇ ਵੀ ਗੱਲ ਕਰਨਾ ਹੈ ਆਪਣਾ, ਤੁਹਾਨੂੰ ਪਤਾ ਹੈ ਕਿ ਮਸਤੀ ਖੇਲ ਸਾਹਿਬ ਦੀ ਤੁਹਾਡੇ ਦੰਦ ਨਿਕਲਣਾ ਪੈਂਦੇ ਨੇ। ਦੂਜਾ ਮੈਂ ਕਿਹਾ ਵੀ ਚੁੱਕ ਦਿੱਤੇ ਨੇ, ਤੁਸੀਂ ਹੋਰ ਦੰਦ ਕੱਢਣੇ ਸ਼ੁਰੂ ਕਰ ਦਿੱਤੇ ਨੇ। ਉਹ ਭਾਈਜਾਨ ਪੰਜਾਬੀ 'ਚ ਇੱਕ ਐਕਸਪ੍ਰੈਸ਼ਨ ਹੈ, ਚੁੱਕ ਦਿੱਤੇ ਫੱਟੇ ਜਾਂ ਚੱਕ ਦੇ ਫੱਟੇ। ਇਹ
ਟਸੋਰੀ ਸਾਹਿਬ ਨੇ ਫੱਟੇ ਚੱਕੇ ਨੇ, ਫੱਟੇ। ਤੁਸੀਂ ਪਤਾ ਨਹੀਂ ਦਿਮਾਗ ਜਿਸ ਵੇਲੇ ਮਸਤੀ ਖੇਲ ਸਾਹਿਬ ਦਾ ਸੋਚਦੇ ਹੋ ਤਾਂ ਕਿੱਧਰ ਨਿਕਲ ਜਾਂਦੇ ਹੋ। ਇਹ ਟਸੋਰੀ ਸਾਹਿਬ ਇੱਕ ਸਟੇਟਮੈਂਟ ਦਿੱਤੀ ਹੈ ਜਿਸ ਤੋਂ ਬਾਅਦ ਅਸੀਂ ਇਹੀ ਕਹਾਂਗੇ ਵੀ ਚੁੱਕ ਕੇ ਰੱਖ ਪੁੱਤਰਾ। ਉਹ ਹੈ ਕਿ ਉਹਨਾਂ ਕਿਹਾ ਜੀ ਜਿਸ ਤਰ੍ਹਾਂ ਆर्मी चीफ सरहदों की हिफाजत कर रहा है इंशाल्लाह इसी तरह मईशत की हिफाजत करेगा। चुक के रख पुत्र, चुक के। इस तो थल्ले नहीं टसोरी साहब आण देना काम। तो इसके उत्ते इन्ना ही तबसरा है जनाब। तो तुहानूं भी पता है कि टसोरी साहब इत्थे शायर जिहड़ा अपनी नौकरी वधाउणा चाह रहा है कि जनाब मैनूं फारग नहीं करना, मैनूं गांह रहण दिओ। अच्छा, अगली खबर जिहड़ी है वो अमरीका तो है। अमरीका दे विच बाइडन साहब तुहानूं पता 82 साल उन्हां दी उम्र है। तो उन्हें एक जगह ते तकरीर शकरीर फरमाई। इत्थे तकरीर करन तो पहलां रिवाज है भी अपने घर वाली दा मूँह चुमदे ने। उन्हां मूँह चुमिया पहलां घर वाली दा, जा तकरीर कीती। ये ताया बाइडन जिहड़े ने उन्हां दा तुहानूं पता इलैक्शन भी हो रहा नवंबर च चाचे ट्रंप दे नाल। ते वो जिहड़ी ताई जिल है, इन्हां दी बुढ़ी दा नाम जिल है। तो वो ताई जिल दा मूँह चुमिया ते जा इन्हां तकरीर शुरू कीती। तकरीर तो बाद भुल गए, भुलेखा पै गया। तो भुलेखा पै गया तो उत्थे कोई होर जनानी खलोती सी, उहनूं जा पए। तो हुण सोशल मीडिया ते चल रहा अमरीका दे विच, मैं तो नहीं कह रहा, मैं तो उत्थे मौजूद नहीं सी। सोशल मीडिया सारा आंदा है भी उस जनानी दा मूँह धक्के नाल चुम्मण लगे सन। तो ये जनाब बाइडन साहब जा वो पे तो वो ताई जिल जिहड़ी उन्हें आख्या भी टुट पैणिया, मर जाणिया, तैनूं मैं नहीं दिसदी, मैं इधर खलोती हाँ, तू उधर जा वड़िया। तो ये हुण इत्थों हिसाब ये ला लो कि हुण बाइडन साहब नूं या तो भुलेखा लगा, पर चांस घट ने कोई भुलेखा लगदा किसी बंदे दे कोल भी जांदे। ये जनानी कोल ही गए ने, दा मतलब ये है भी ये जान के हो जा मछले होए भुलेखा लगा इन्हां नूं। ये पखंड करन डए सन, इन्हां नूं भुलेखा कोई नहीं लगा। तो ताई दी नज़र पै गई तो वो विच आई तो उन्हें आख्या भी टुट पैणिया, मैं इधर खलोती इधर मार। तो वो फिर तुहानूं पता भी उन्हें जा डकिया तो एक काम डकिया गया, वरना एक काम वध जाना सी। तो बाबा जी ने जिहड़ा है ना वो मैनूं लगदा टैलीविजन ते ही काम जिहड़ा तुहानूं पता है भी ये मामला साडे जिहड़े ने साडे मुल्क दे विच इस गल दा बहुत गुस्सा करदे ने, तुहानूं पता है। बाकी जुर्म जिहड़ा मर्जी करो, इहो जिहा काम अगर कर लो ना किते तो बड़ा जुर्म है। प्लाट शलाट लुट्टने ने लुट्टो, होर जिहड़े काम करने ने करो। तो मेरा मतलब है कि ये काम जिहड़ा है ना, मतलब अपनी घर वाली दा तुसीं हत्थ भी फड़ लिया किते, ये काम जिहड़ा है ना जी वो बहुत खतरनाक है। इसों वड्डा जुर्म पाकिस्तान दी सोसाइटी च है कोई नहीं। तो मैनूं तो कई बारी समझ नहीं आउंदी भी पाकिस्तान दी आबादी इन्नी किवें वधी आउंदी है। होंगे ना कदी किसी चाची, मासी, ताई, मामी, फुफी किसी नूं भी एक मंजी ते बैठिया तुसीं वेखिया कदी इकट्ठियां कि फुफा ते फुफी मंजी ते इकट्ठे बैठे होण, मासी ते मासड़ बैठे होण, कदी वेखिया जे? पर आबादी पाकिस्तान दी जिहड़ी कुरबल कुरबल करके वधन डई है, मतलब 25 करोड़ तो भी गांह निकल गई है। ये समझो बाहर है सारा कुछ किदां है। मतलब घर वाली नूं कुट चाढ़नी है तो आयशा जहांजेब साहबा तरह जिन्नी मर्जी चाढ़ दिओ। तो मेरा मतलब कहण दा है कि यह जिहड़ा है ना कि उहदा हत्थ फड़ लो, ਉਹਦੇ ਕੋਈ ਮੂੰਹ ਚੁੰਮ ਲਓ, ਜਾਂ ਮੇਰਾ ਮਤਲਬ ਕਹਿਣ ਦਾ ਕਿ ਚਲੋ ਵੈਸੇ ਹੀ ਕੋਈ ਪਿਆਰ ਮੁਹੱਬਤ ਦੀ ਗੱਲ ਕਰ ਲਓ। ਇਹ ਜਿਹੜਾ ਵੱਡਾ ਜੁਰਮ ਹੈ ਜਨਾਬ, ਇਸ 'ਤੇ ਤਾਂ ਕੁਫਰ ਦੇ ਫਤਵੇ ਲੱਗ ਜਾਂਦੇ ਨੇ। ਇਹ ਆਂਦੇ ਨੇ ਜੀ ਸਾਡਾ ਕਲਚਰ ਹੈ। ਉਹ ਚਲੋ ਭਾਈ ਕਲਚਰ ਵੀ ਹੈ, ਲੇਕਿਨ ਥੋੜ੍ਹੀ ਬਹੁਤ ਸਪੇਸ ਤਾਂ ਦਿਓ ਨਾ, ਹਲਕੀ ਫੁਲਕੀ ਸਪੇਸ ਦਿਓ ਤਾਂ ਕਿ ਅਣਜਾਣਿਆਂ ਨੂੰ ਵੀ ਗਾਂਹ ਪਤਾ ਲੱਗੇ ਵੀ ਇਹ ਜਿਹੜਾ ਬੁੱਢੀ ਬੰਦਾ ਹੁੰਦਾ ਹੈ ਇਹਨਾਂ ਦਾ ਆਪਸ 'ਚ ਲੜਾਈ ਦਾ ਹੀ ਨਹੀਂ, ਇਹਤਰਾਮ ਦਾ ਵੀ ਰਿਸ਼ਤਾ ਹੁੰਦਾ ਹੈ, एक प्यार मुहब्बत का रिश्ता भी होंगे। बहरहाल साडी सोसाइटी जी पता नहीं की सोचती है तो किहड़े पासे निकल गई है। मैं जे थोड़ा जिहा भी होर इत्थों जरा जी भी लाइन क्रॉस की कोई होर मैं गल की तो मेरे ते फतवा तुसीं ला देना है, तो मैनूं भी तुसीं कमेंटां दे विच गालां कढणीआं ने कि तुहानूं अपने कल्चर का नहीं पता। अगली खबर तुहाडे सामने रखने हैं। बाजी मरियम नवाज किसी बाजार च गई सी तो उत्थे बाबा जी ने बाजी नूं आख्या, ज़ाहिर है धी समझ के असीं नून ली करके बशरम तो है नहीं कि गंदियां गल्लां करिए, धी समझ के उन्हां सिर ते प्यार दिता, नाल आख्या कि आई लव यू। तो तुहानूं पता है कि नवाज शरीफ साहब ये पूरा टब्बर जिहड़ा बाजी मरियम ने भी वापस आख्या आई लव यू टू, तुहानूं पता है तो पूरे टब्बर नूं बड़ा शौक है। ये नवाज शरीफ साहब ने भी यही काम कीता सी, चेते करो गुजरांवाले दे जलसे च उत्थे उन्हें आख्या आई लव, डू यू लव मी, आई लव यू टू, आपे ही आख दित्तियां दोवें गल्लां। ਉਹ ਬਾਬਿਆਂ ਥੱਲਿਓਂ ਪੁੱਛਿਆ ਮੁੰਡਿਆਂ ਨੂੰ ਵੀ ਇਹ ਕੀ ਹੁੰਦਾ। ਮੁੰਡੇ ਸ਼ੈਤਾਨ ਨੇ, ਉਹਨਾਂ ਨੂੰ ਬਾਬਿਆਂ ਨੂੰ ਸਬਕ ਪੜ੍ਹਾ ਦਿੱਤਾ। ਉਸ ਦਿਨ ਕਈ ਬਾਬਿਆਂ ਜਾ ਕੇ ਘਰ ਦੇ ਵਿੱਚ ਮੌਰਾਂ ਦੇ ਵਿੱਚ ਪਤੀਲੇ ਖਾਧੇ ਮਾਸੀਆਂ ਦੇ ਕੋਲੋਂ, ਮਾਈਆਂ ਦੇ ਕੋਲੋਂ, ਕਿਉਂਕਿ ਉਹਨਾਂ ਘਰਾਂ ਦੇ ਵਿੱਚ ਜਾ ਕੇ ਆਖਿਆ ਡੂ ਯੂ ਲਵ ਮੀ, ਆਈ ਲਵ ਯੂ ਟੂ। ਅਤੇ ਉਹ ਫਿਰ ਜਵਾਕ ਜਿਹੜੇ ਸਨ ਉਹਨਾਂ ਮਾਈਆਂ ਨੂੰ ਦੱਸਿਆ ਵੀ ਇਹ ਗੱਲ ਕਹਿਣ ਡਿਆ ਬਾਬਾ ਤੈਨੂੰ। ਤੁਹਾਨੂੰ ਪਤਾ ਵੀ ਘਰ ਦੇ ਵਿੱਚ ਪੋਤਰੇ ਪੋਤਰੀਆਂ, ਦੋਤਰੇ ਦੋਤਰੀਆਂ ਅਤੇ ਮਾਈਆਂ 'ਤੇ ਗੱਲਾਂ ਨਹੀਂ ਸੁਣਦੀਆਂ। ਤਾਂ ਕਈ ਬਾਬਿਆਂ ਨੂੰ ਫਿਰ ਰਾਤਾਂ ਕਿਤੇ ਹੋਰ ਗੁਜ਼ਾਰਨੀਆਂ ਪਈਆਂ, ਆਇਓਡੈਕਸਾਂ ਲਾਉਣੀਆਂ ਪਈਆਂ, ਕਿਉਂਕਿ ਮੌਰਾਂ ਦੇ ਵਿੱਚ ਪਤੀਲੇ ਪਏ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਤੁਸੀਂ ਕਿਸੇ ਦੇ ਪਲਾਟ 'ਤੇ ਕਬਜ਼ਾ ਕਰੋ, ਬੁੱਢੀ ਨੂੰ ਕੁੱਟੋ ਜਿੱਥੇ ਦਿਲ ਕਰਦਾ ਕੁੱਟੋ। ਕੁੱਟਣਾ ਨਹੀਂ ਚਾਹੀਦਾ, ਬੜਾ ਘਟੀਆ ਕੰਮ ਹੈ, ਲੇਕਿਨ ਮੈਂ ਕਹਿੰਦਾ ਜੋ ਉੱਥੇ ਹੁੰਦਾ ਹੈ ਕੁੱਟੋ, ਅਣਜਾਣਾ ਕੁੱਟੋ ਜਿੱਥੇ ਕੁੱਟਣਾ, ਕਿਸੇ ਦੇ ਪੈਸੇ ਨੱਪ ਲਓ,
ਮਿਲਾਵਟ ਕਰਕੇ ਦੁੱਧ ਪਿਆਓ ਲੋਕਾਂ ਨੂੰ, ਹੋਰ ਜੁਰਮ ਜਿਹੜਾ ਮਰਜ਼ੀ ਕਰੋ, ਪਰ ਬੁੱਢੀ ਦਾ ਹੱਥ ਨਹੀਂ ਫੜਨਾ। ਹਾਂ, ਆਪਣੀ ਘਰ ਵਾਲੀ ਦਾ ਨਾ ਹੱਥ ਫੜਨਾ, ਨਾ ਉਹਦੇ ਨਾਲ ਜੇ ਪਿਆਰ ਮੁਹੱਬਤ ਦੇ ਨਾਲ ਵੀ ਵੇਖਿਆ ਨਾ ਤੇ ਉਹਨਾਂ ਆਖਣਾ ਵੀ ਜਲਾਏ ਦੀਆਂ ਮਸ਼ਕਰੀਆਂ ਮਾਂ ਭੈਣ ਨਾਲ। ਇਹ ਵੀ ਇੱਕ ਐਕਸਪ੍ਰੈਸ਼ਨ ਹੈ ਪੰਜਾਬੀ ਦਾ। ਇਹ ਹੁਣ ਜਿਹੜੇ ਸੱਜਣ ਜਲਾਏ ਨੇ ਉਹਨਾਂ ਮੇਰੇ ਮਗਰ ਨਹੀਂ ਚੜ੍ਹ ਪੈਣਾ ਲੱਠ ਲੈ ਕੇ। ਇਹ ਇੱਕ ਪੰਜਾਬੀ ਦਾ ਐਕਸਪ੍ਰੈਸ਼ਨ ਹੈ, ਇੱਕ ਮੁਹਾਵਰਾ ਹੈ। ਤੇ ਉੱਥੇ ਜਨਾਬ ਤੁਸੀਂ ਪਿਆਰ ਮੁਹੱਬਤ ਵਾਲਾ ਕੰਮ ਕੋਈ ਨਹੀਂ, ਬਾਕੀ ਸਾਰੇ ਕੰਮ ਜਿਹੜੇ ਵੀ ਤੁਸੀਂ ਕਰਨੇ ਨੇ ਉਹ ਤੁਹਾਡੀ ਮਰਜ਼ੀ ਹੈ। ਤੇ ਅਗਲੀ ਜਿਹੜੀ ਤੁਹਾਡੇ ਸਾਹਮਣੇ ਚਿੱਠੀ ਪੱਤਰ ਕੋ ਰੱਖਦੇ ਜੀ, ਜਿਹੜੇ ਤੁਹਾਡੇ ਚਿੱਠੀ ਪੱਤਰ ਨੇ ਉਹਨਾਂ ਦੇ ਵਿੱਚੋਂ ਹੀ 2-3 ਚਿੱਠੀ ਪੱਤਰ ਨੇ। ਅੱਛਾ ਜੀ, ਪਹਿਲਾ ਚਿੱਠੀ ਪੱਤਰ ਜਿਹੜਾ ਉਹ ਰਾਣਾ ਸਾਹਿਬ ਦਾ ਜੀ। ਉਹਨਾਂ ਆਖਿਆ ਝੂਠ ਜਿੰਨਾ ਵੱਡਾ ਤੇ ਪੁਰਾਣਾ ਹੁੰਦਾ ਉਹਨੂੰ ਝਟਲਾਉਣ ਨੂੰ ਵੀ ਉਨਾ ਵਕਤ ਲੱਗਦਾ। ਇਹ ਗੱਦਾਰੀ ਦੀਆਂ ਫੈਕਟਰੀਆਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਨੇ। 76 ਸਾਲਾਂ ਤੋਂ ਇਹ ਗੱਦਾਰੀ ਦੀ ਜਿਹੜੀ ਫੈਕਟਰੀ ਲਾਈ ਹੈ, ਨਸਲ ਦਰ ਨਸਲ ਪਿਛਲੇ 76 ਸਾਲਾਂ 'ਚੋਂ ਪਾਕਿਸਤਾਨ ਨਾਲ ਜਿਹੜਾ ਝੂਠ ਬੋਲਿਆ ਜਾ ਰਿਹਾ, ਇਹਨੂੰ ਬੰਦ ਕਰੋ, ਇਹਨੂੰ ਮੁਕਾਓ। ਬੜਾ ਹੋ ਗਿਆ ਜੇ, ਹੋਰ ਮਜ਼ੀਦ ਇਹ ਕੰਮ ਨਾ ਕਰੋ। ਅੱਛਾ ਜੀ, ਅਗਲਾ ਕਮੈਂਟ ਹੈ, ਉਹਨਾਂ ਕਿਹਾ ਜਿਹੜੀ ਫਾਇਰਵਾਲ ਦੀ ਡੀਲ ਕਰਨ ਗਏ ਸਨ ਨਾ, ਉਹ ਲੱਗਦਾ ਹੈ ਕਿ ਕਮਿਸ਼ਨ ਖਾ ਗਏ ਨੇ ਫਾਇਰਵਾਲ ਨੇ, ਉਹਨਾਂ ਕੰਮ ਨਹੀਂ ਕੀਤਾ। ਨਹੀਂ, ਕੰਮ ਤੇ ਬੜਾ ਕੀਤਾ ਫਾਇਰਵਾਲ ਨੇ, ਮੈਂ ਤੁਹਾਨੂੰ ਦੱਸਾਂ, ਇਹ ਨਹੀਂ ਕੀਤਾ ਨਹੀਂ, ਕੰਮ ਬੜਾ ਕੀਤਾ ਜੇ। ਪਰ ਇਹ ਜਿਹੜਾ ਤੁਸੀਂ ਨਾਲ ਹੈ ਕਮੈਂਟ ਤੇ ਜਿਹੜਾ ਲਾਈਕ ਤੇ ਆ ਜਿਹੜਾ ਕਰ ਰਹੇ ਜੇ ਨਾ ਕੰਮ, ਉਹਦੀ ਵਜ੍ਹਾ ਤੋਂ ਕੰਮ ਰੁਕਿਆ, ਵਰਨਾ ਕੰਮ ਤੇ ਕਾਫੀ ਪਾਤਾ ਸੀ ਇਹਨਾਂ। अच्छा जी, जब IMF पर हर चीज़ जब IMF हर चीज़ पर नज़र रखे है तो हम गरीब आवाम जो कि ਜਿਹੜੀ ਕਿ ਸ਼ਰਾਫੀਆ ਦਾ ਪੇਟ ਭਰ ਮੁੱਕ ਚੱਲੇ ਨੇ, ਤੇ IMF ਜਿਹੜੀ ਆਵਾਮ ਦਾ ਵੀ ਸੋਚ ਲੈ। ਉਹ ਮੈਨੂੰ ਇਹ ਦੱਸੋ ਵੀ IMF ਕਿਉਂ ਸੋਚੇ? ਇਹ ਸਾਡੀ ਆਪਣੀ ਹਕੂਮਤ ਸੋਚਣੀ। IMF ਦਾ ਕੀ ਲੈਣ ਦੇਣਾ? ਉਹ ਤੇ ਕਰਜ਼ਾ ਦਿੰਦੇ ਨੇ ਤੇ ਉਹਨਾਂ ਨੂੰ ਕਰਜ਼ਾ ਵਾਪਸ ਚਾਹੀਦਾ, ਉਹਨਾਂ ਦਾ ਕੀ ਲੈਣ ਦੇਣਾ? ਉਹ ਤੇ ਕਰਜ਼ਾ ਦਿੰਦੇ ਨੇ, ਜ਼ਾਹਿਰ ਹੈ ਉਹਨਾਂ ਦੇ ਬੜੇ ਆਪਣੇ ਮਕਾਸਦ ਵੀ ਨੇ ਕਰਜ਼ਾ ਦੇਣ ਦੇ। ਉਹ ਤੁਹਾਨੂੰ ਪਤਾ ਹੀ ਹੈ ਕੀ ਮਕਾਸਦ ਨੇ। ਇਹ ਕੰਮ ਤੇ ਇਹਨਾਂ ਦਾ ਹੈ। ਗਿੱਲ ਸਾਹਿਬ ਪੰਜਾਬੀ ਦੀ ਮਿਸਾਲ ਹੈ ਕਿ ਜੰਝ ਜਿੱਡੀ ਵੀ ਵੱਡੀ ਹੋਵੇ ਪਿੰਡ ਨਾਲੋਂ ਵੱਡੀ ਨਹੀਂ ਹੁੰਦੀ। ਫੌਜ ਕਿਸੇ ਵਹਿਮ ਦੇ ਵਿੱਚ ਨਾ ਰਵੇ। ਅੱਲਾ ਸਾਨੂੰ ਇਹਨਾਂ ਮੁਹਾਫਜ਼ਾਂ ਕੋਲੋਂ ਮਹਿਫੂਜ਼ ਫਰਮਾਏ। ਵੇਖੋ, ਫੌਜ ਸਾਰੀ ਦਾ ਕਸੂਰ ਨਹੀਂ, ਮੈਂ ਤਾਂ ਪਹਿਲਾਂ ਵੀ ਤੁਹਾਨੂੰ ਦੱਸਿਆ। ਇਹਦੇ ਚੰਦ ਲੋਕ ਆਪਣੇ ਪੋਲੀਟੀਕਲ ਮਕਾਸਦ ਵਾਸਤੇ ਕੰਮ ਕਰਦੇ ਨੇ। ਫੌਜ ਤੇ ਇੱਕ ਅਦਾਰਾ ਹੈ ਨਾ ਪੂਰਾ, ਉਹਦੇ ਵਿੱਚ ਤੇ ਸਾਡੇ ਭਰਾ ਨੇ, ਸਾਡੀਆਂ ਭੈਣਾਂ ਨੇ, ਸਾਡੇ ਬੱਚੇ ਨੇ, ਤੇ ਉਹਦੇ ਤੇ ਸਾਨੂੰ ਕਾਹਦਾ ਗਿਲਾ ਹੈ? ਅੱਛਾ ਜੀ, ਇਹਨਾਂ ਕਿਹਾ ਜੀ ਐਕਸਲੈਂਟ ਆਈਡੀਆ। ਜਿਹੜੀ ਵਿਡੋ ਜਾਂ ਮਾਂ ਹੈ ਅਰਸ਼ ਸ਼ਰੀਫ ਸਾਹਿਬ ਦੀ, ਉਹਨਾਂ ਨੂੰ ਇੱਕ ਪਾਰਲੀਮੈਂਟ ਦੀ ਸੀਟ ਜਿਹੜੀ ਹੈ ਨਾ ਉਹਦੇ ਲਈ ਜ਼ਰੂਰ ਇਨਵਾਈਟ ਕਰਨਾ ਚਾਹੀਦਾ। ਬਿਲਕੁਲ ਜੀ, ਮੈਂ ਕੋਰ ਕਮੇਟੀ 'ਚ ਵੀ ਅਤੇ ਪੋਲੀਟੀਕਲ ਕਮੇਟੀ 'ਚ ਵੀ ਇਹ ਗੱਲ ਰੱਖ ਦਿੱਤੀ ਹੈ, ਰਿਕੁਐਸਟ ਕੀਤੀ ਹੈ। ਵੇਖਣੇ ਕੀ ਬਣਦਾ, ਖਾਨ ਸਾਹਿਬ ਤੱਕ ਵੀ ਪਹੁੰਚਾਵਾਂਗੇ। ਅੱਛਾ ਜੀ, ਇਹ ਬੜਾ ਸਖਤ ਸਵਾਲ ਹੈ। ਉਹਨਾਂ ਆਖਿਆ ਜੀ ਤੁਸੀਂ ਸ੍ਰੀਲੰਕਾ ਦੀ ਗੱਲ ਵੀ ਕਰਦੇ ਹੋ, ਬੰਗਲਾਦੇਸ਼ ਦੀ ਵੀ ਗੱਲ ਕਰਦੇ ਹੋ, ਪਰ ਤੁਸੀਂ KPK ਦੇ ਪੋਇਟ ਗਿਲਾਮੰਦ ਵਜ਼ੀਰ, ਮਾਜ਼ਰਤ ਅਗਰ ਮੈਂ ਨਾਂ ਗਲਤ ਲੈ ਦਿਆਂ, ਗਿਲਾਮੰਦ ਵਜ਼ੀਰ ਦੀ ਜਿਹੜੀ ਅਸੈਸੀਨੇਸ਼ਨ ਸੀ ਔਰ ਉਸ ਤੋਂ ਬਾਅਦ ਸਿਚੁਏਸ਼ਨ ਕ੍ਰੀਏਟ ਹੋਈ ਔਰ ਹੁਣ ਪੂਰੇ KP 'ਚ ਡਿਵੈਲਪ ਹੋ ਰਹੀ ਹੈ, ਉਹਦੇ 'ਤੇ ਕੋਈ ਪੰਜਾਬੀ ਜਰਨਲਿਸਟ ਪੋਲੀਟੀਸ਼ੀਅਨ ਗੱਲ ਕਿਉਂ ਨਹੀਂ ਕਰਦਾ? ਇਹਦੀ ਕੀ ਵਜ੍ਹਾ ਹੈ? ਇਹ ਭਾਈ ਜੀ ਤੁਸੀਂ ਫਿਰ ਇਹਦਾ ਮਤਲਬ ਹੈ ਕਿ ਸਾਡਾ ਵੀਲੌਗ ਜਾਂ ਵੇਖਦੇ ਨਹੀਂ। ਤੇ ਇਮਰਾਨ ਰਿਆਜ਼ ਸਾਹਿਬ ਨੇ ਵੀ ਕੀਤੀ ਬਿਲਕੁਲ, ਤੇ ਮੈਂ ਵੀ ਇਸ 'ਤੇ ਉਸੇ ਦਿਨ ਹੀ ਗੱਲ ਕੀਤੀ ਜਦੋਂ ਇਹ ਹੋਈ, ਉਸੇ ਦਿਨ ਹੀ ਇੱਥੇ ਬੜੀ ਤਫਸੀਲ ਨਾਲ ਗੱਲ ਕੀਤੀ। ਤੇ ਮੈਂ ਬਿਲਕੁਲ ਇਹ ਸਮਝਦਾ, ਅੱਜ ਵੀ ਜਿਹੜਾ ਮੇਰਾ ਵੀਲੌਗ ਸੀ ਕੱਲ੍ਹ ਸ਼ਾਮ ਦਾ ਬੰਨੂ ਦੇ ਵਿੱਚ ਜੋ ਕੁਝ ਹੋਇਆ, ਉਹਦੇ 'ਤੇ ਵੀ ਮੈਂ ਬੜੀ ਤਫਸੀਲ ਨਾਲ ਗੱਲ ਕੀਤੀ ਔਰ ਰਿਕੁਐਸਟ ਕੀਤੀ ਕਿ ਕੋਈ ਖੁਦਾ ਦਾ ਖੌਫ ਕਰੋ, ਕੋਈ ਅਕਲ ਨੂੰ ਹੱਥ ਮਾਰੋ। ਇਹ ਕਿਉਂ ਆਪਣੇ ਹੱਥ ਨਾਲ ਮੁਲਕ ਆਪਣਾ ਜਿਹੜਾ ਲੂਣ ਡਏ ਹੋ, ਬਾਲਣ ਡਏ ਹੋ? ਇਸੇ ਤਰੀਕੇ ਨਾਲ ਮੈਂ ਇਹ ਗੱਲ ਕੀਤੀ ਕਿ ਜਿਹੜਾ ਗਿਲਾਮੰਦ ਵਜ਼ੀਰ ਹੈ ਉਹਦੀ ਅਸੈਸੀਨੇਸ਼ਨ ਦੀ ਮੁਕੰਮਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਉਹਨਾਂ ਦੇ ਘਰ ਵਾਲਿਆਂ ਨੂੰ ਮੁਕੰਮਲ ਤਾਵਨ ਕਰਨਾ ਚਾਹੀਦਾ ਔਰ ਜੋ ਕੋਈ ਗਿਲਾ ਦੂਰ ਹੋਣਾ ਚਾਹੀਦਾ ਔਰ ਜਿਹਨੇ ਜ਼ੁਲਮ ਕੀਤਾ ਉਹਨਾਂ ਨੂੰ ਜੇਲ੍ਹਾਂ 'ਚ ਸੁੱਟਣਾ ਚਾਹੀਦਾ। ਇਹ ਬਿਲਕੁਲ ਇਹਦੇ 'ਚ ਕੋਈ ਪੰਜਾਬੀ ਪਠਾਨ ਵਾਲੀ ਗੱਲ ਨਹੀਂ। ਅਸੀਂ ਸਾਰੇ ਭਰਾ ਹਾਂ। ਮੁਲਕ ਉਦੋਂ ਹੀ ਬਚੇਗਾ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਇਹਦੇ ਉੱਤੇ ਗੱਲ ਕਰਾਂਗੇ। ਲਓ ਜੀ, ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖ।